ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਆ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੁੰਦੇ ਨੇ ਬਲਤੇਜ ਬੰਨੋ। ਕੁਝ ਅਹਿਮ ਖਬਰਾਂ ਪੰਜਾਬ ਦੀਆਂ ਹੈਡਲਾਈਨਸ ਉਹਨਾਂ ਤੇ ਅਸੀਂ ਗੱਲਬਾਤ ਕਰਾਂਗੇ। ਬਲਤੇਜ ਬੰਨੋ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਬਲਤੇਜ ਪੰਨੂ ਜੀ, ਅੱਜ ਸਭ ਤੋਂ ਪਹਿਲਾਂ ਆਪਾਂ ਗੱਲ ਜਿਹੜੀ ਮੇਨ ਖਬਰ ਹੈਗੀ ਆ ਪੰਜਾਬ ਦੇ ਵਿੱਚ, ਪੰਜਾਬ ਦੀਆਂ ਅਖਬਾਰਾਂ ਦੇ ਵਿੱਚ ਮੋਦੀ ਦੀ ਕਈ ਦੇਰ ਤੋਂ ਬਾਦਲ ਸਾਹਿਬ ਹਾੜੇ ਕੱਢ ਰਹੇ ਸੀ ਮੋਦੀ ਨੂੰ ਮਿਲਣੇ ਦੀ, ਤਾਂ ਅਖੀਰ ਵਿੱਚ ਮੋਦੀ ਨੇ ਉਹਨਾਂ ਨੂੰ ਟਾਈਮ ਦਿੱਤਾ। ਬਿਲਕੁਲ ਜੀ, ਆਖਿਰਕਾਰ ਪ੍ਰਧਾਨ ਮੰਤਰੀ ਨੇ ਜਿਹੜਾ ਜੀ ਉਹ ਸਮਾਂ ਕੱਢਿਆ। ਜਿਹੜੀ ਸਕੀ ਮਾਂ ਸੀ ਜੀ ਉਹਨੂੰ ਯਾਦ ਆਈ। ਮਤੇਈ ਵਾਲਾ ਜਿਹੜਾ ਜੀ ਉਹ ਤਾਂ ਕਿਉਂਕਿ ਮਿਲਦੇ ਹੀ ਰਹਿੰਦੇ ਸੀਗੇ। ਇਹ ਕਈ ਮਹੀਨਿਆਂ ਤੋਂ ਬਾਅਦ ਜਿਹੜੀ ਹੈ ਜੀ ਉਹ ਮੁਲਾਕਾਤ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਨਾਲ। ਉਹਨਾਂ ਨੇ ਆਪਣੀਆਂ ਮੰਗਾਂ ਦਾ ਜਿਹੜਾ ਜੀ ਉਹ ਪਿਟਾਰਾ ਖੋਲ੍ਹਿਆ। ਜਿਹੜੇ ਨਰਿੰਦਰ ਮੋਦੀ ਨੇ ਉਹਨਾਂ ਦੇ ਸਾਹਮਣੇ ਇਹਦੇ ਵਿੱਚ ਜਿਹੜੀਆਂ ਮੰਗਾਂ ਨੇ ਜੀ, ਇਹ ਕਿਸਾਨੀ ਦੇ ਨਾਲ ਵੀ ਜਿਹੜੀਆਂ ਜੁੜੀਆਂ ਹੋਈਆਂ ਨੇ। ਸਹਿਕਾਰੀ ਬੈਂਕਾਂ ਨੂੰ ਨਾਬਾਰਡ ਦੇ ਵੱਲੋਂ ਮੁੜ ਫਾਈਨਾਂਸ ਬਹਾਲ ਕਰਨ ਵਾਸਤੇ 6300 ਕਰੋੜ ਰੁਪਈਆ ਜਿਹੜਾ ਜੀ ਉਹ ਮੰਗਿਆ ਗਿਆ, ਔਰ ਇਹਨੂੰ 7000 ਕਰੋੜ ਰੁਪਈਆ ਜਿਹੜਾ ਜੀ ਉਹ ਕਰਨ ਦੀ ਬੇਨਤੀ ਕੀਤੀ ਗਈ ਹੈ। ਸਾਰੀਆਂ ਜਿਹੜੀਆਂ ਨੇ ਜੀ 7000 ਕਰੋੜ ਰੁਪਈਆ ਜਿਹੜਾ ਜੀ ਉਹ ਮੰਗਿਆ ਗਿਆ। ਮੁੱਖ ਮੰਤਰੀ ਨੇ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਵਰਗੇ ਜਿਹੜੇ ਗੁਆਂਢੀ ਸੂਬੇ ਨੂੰ ਉਹਨਾਂ ਨੂੰ ਦਿੱਤੀਆਂ ਗਈਆਂ ਰਿਆਇਤਾਂ ਜਿਹੜੀਆਂ ਨੇ ਉਹ ਪੰਜਾਬ ਨੂੰ ਦੇਣ ਦੀ ਵੀ ਜਿਹੜੀ ਆ ਉਹ ਕੀਤੀ ਹੈ। ਔਰ ਉਹਨਾਂ ਨੇ ਵੀ ਕਿ ਦਹਾਕਾ ਲੰਮਾ ਸਮਾਂ ਜਿਹੜਾ ਜੀ ਉਹ ਚੱਲੇ ਅੱਤਵਾਦ ਕਰਕੇ ਉਦਯੋਗਾਂ ਨੂੰ ਵੱਡਾ ਧੱਕਾ ਜਿਹੜਾ ਉਹ ਲੱਗਿਆ ਸੀਗਾ, ਔਰ ਇਹਦੇ ਵਾਸਤੇ ਵੀ ਉਹਨਾਂ ਨੇ ਜਿਹੜਾ ਜੀ ਪੈਸਾ ਉਹ ਮੰਗਿਆ। ਇਹ ਨਹੀਂ ਹੁਣੇ ਪਤਾ ਕਿ ਜਿਹੜਾ ਦਹਾਕਾ ਤਕਰੀਬਨ ਇਹਨਾਂ ਨੂੰ ਰਾਜ ਕਰਦਿਆਂ ਜਿਹੜਾ ਜੀ ਹੋ ਗਿਆ, ਜਿਹੜਾ ਧੱਕਾ ਉਦੋਂ ਉਦਯੋਗਾਂ ਨੂੰ ਜਿਹੜਾ ਲੱਗਿਆ ਜੀ ਇਹਨਾਂ ਦੇ ਰਾਜ ਦੇ ਦੌਰਾਨ। ਅੱਤਵਾਦ ਦੇ ਟਾਈਮ ਤਾਂ ਪੰਜਾਬ ਦੇ ਵਿੱਚੋਂ ਗੋਬਿੰਦਗੜ੍ਹ ਦੀ ਜਿਹੜੀ ਸਟੀਲ ਇੰਡਸਟਰੀ ਸੀ ਉਹ ਨਹੀਂ ਉਜੜੀ, ਇਹ ਤਾਂ ਉਜੜੀ ਹੁਣ ਹੈ। ਪੰਜਾਬ ਦੀ ਜਿੰਨੀ ਸਮਾਲ ਸਕੇਲ ਇੰਡਸਟਰੀ ਆ ਜੀ ਉਹ ਹੁਣ ਉਜੜੀ ਹੈ। ਇਹ ਅਜੇ ਵੀ ਉਹੀ ਜਿਹੜਾ ਜੀ ਦਹਾਕੇ ਵਾਲਾ ਸਹਾਰਾ ਲੈ ਕੇ ਉਹ ਪ੍ਰਧਾਨ ਮੰਤਰੀ ਨੂੰ ਜਿਹੜਾ ਜੀ ਉਹ ਦੱਸੀ ਜਾਂਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਕਿਹੜਾ ਸਿੱਧੇ ਨੇ ਜੀ, ਉਹਨਾਂ ਨੇ ਵੀ ਗਾਂਹ ਜਿਹੜਾ ਜੀ ਕਹਿ ਦਿੱਤਾ ਕੋਈ ਨਹੀਂ, ਇਹਦੇ ਉੱਤੇ ਜਿਹੜਾ ਅਸੀਂ ਗੌਰ ਜਿਹੜਾ ਉਹ ਕਰਾਂਗੇ। ਹਾਂ, ਅਕਾਲੀ ਦਲ ਨੇ ਇਹਨੂੰ ਪ੍ਰਚਾਰ ਜ਼ਰੂਰ ਲਿਆ ਜੀ ਵੱਡੀਆਂ ਖਬਰਾਂ ਦੇ ਰੂਪ ਦੇ ਵਿੱਚ ਕਿ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਜਿਹੜੀ ਹੈ ਜੀ ਹੋ ਗਈ ਹੈ। ਸੋ ਹੁਣ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਜਿਹੜੀ ਹੋ ਰਹੀ ਹੈ ਉਹੀ ਇੱਕ ਬਹੁਤ ਵੱਡੀ ਖਬਰ ਜਿਹੜੀ ਉਹ ਅਕਾਲੀ ਦਲ ਦੇ ਵਾਸਤੇ ਹੈ। ਉੱਥੋਂ ਮਿਲਦਾ ਕੁਛ ਜਾਂ ਨਹੀਂ ਮਿਲਿਆ ਤਾਂ ਕੁਛ ਵੀ ਨਹੀਂ ਹੈਗਾ ਜੀ, ਨਾ ਕੋਈ ਮਿਲਣ ਦੇ ਚਾਂਸਸ ਜਿਹੜੇ ਆ ਜੀ ਉਹ ਲੱਗਦੇ ਨੇ। ਪਰ ਮੁਲਾਕਾਤ ਹੋ ਗਈ ਹੈ ਜੀ, ਉਹ ਦਿਖਾ ਜ਼ਰੂਰ ਦਿੱਤਾ ਜੀ ਫੋਟੋਆਂ ਦੇ ਰੂਪ ਦੇ ਵਿੱਚ ਵੀ। ਐਡੀ ਵੀ ਗੱਲ ਨਹੀਂ, ਅਸੀਂ ਮਿਲ ਤਾਂ ਸਕਦੇ ਹਾਂ ਜੀ। ਬਿਲਕੁਲ ਜੀ, ਉਹਨਾਂ ਲਈ ਇੰਨਾ ਹੀ ਬਹੁਤ ਹੈ ਕਿ ਉਹਨਾਂ ਨੂੰ ਦਰਸ਼ਨ ਹੋ ਗਏ ਉਹਨਾਂ ਦੇ, ਕਿਉਂਕਿ ਕਾਫੀ ਟਾਈਮ ਤੋਂ ਉਹਨਾਂ ਨੂੰ ਟਾਈਮ ਹੀ ਨਹੀਂ ਦੇ ਰਹੇ ਸੀਗੇ। ਅਤੇ ਜੀ ਅੱਗੇ ਗੱਲਬਾਤ ਕਰਦੇ ਹਾਂ ਆਪਾਂ ਜਿਹੜੇ ਦੇਸ਼ ਦੇ ਰਾਖੇ ਆ ਸਾਬਕਾ ਫੌਜੀਆਂ ਦੀ। ਜਦੋਂ ਤੇ ਪੋਲੀਟੀਸ਼ਨਾਂ ਨੇ ਆਪਣੀਆਂ ਤਨਖਾਹਾਂ ਵਧਾਉਣੀਆਂ ਹੁੰਦੀਆਂ ਤੇ ਅੰਦਰ ਵੜ ਕੇ ਸਾਰੇ ਇੱਕ ਹੋ ਜਾਂਦੇ ਆ। ਪਰ ਜਿਵੇਂ ਸਾਬਕਾ ਫੌਜੀ ਆ, ਕਾਫੀ ਟਾਈਮ ਤੋਂ ਇਹਨਾਂ ਦੀ ਜੱਦੋਜਹਿਦ ਚੱਲ ਰਹੀ ਸੀਗੀ, ਪਰ ਅਖੀਰ ਦੇ ਵਿੱਚ ਜਿਹੜੀ ਸਰਕਾਰ ਆ ਉਹਨਾਂ ਨੇ ਇਹਨਾਂ ਦੀਆਂ ਮੰਗਾਂ ਮੰਨਣ ਤੋਂ ਵੀ ਕਹਿ ਦਿੱਤਾ ਕਿ ਇਹ ਸੋਧ ਨਹੀਂ ਹੋ ਸਕਦੀ। ਇਹ ਜਿਹੜਾ ਵਨ ਰੈਂਕ ਵਨ ਪੈਨਸ਼ਨ ਹੈ ਜੀ, ਜਿਹਨੂੰ ਲੈ ਕੇ ਇੱਥੇ ਜੰਤਰ ਮੰਤਰ ਦੇ ਉੱਤੇ ਸੰਘਰਸ਼ ਕਰ ਰਹੇ ਨੇ ਇਹ ਸਾਬਕਾ ਫੌਜੀ ਨੇ ਕਵਰ ਕੀਤਾ ਸੀਗਾ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਵੀ ਕਿ 1965 ਦੀ ਜਿਹੜੀ 50 ਸਾਲਾਂ ਵਰ੍ਹੇਗੰਢ ਜਿਹੜੀ ਮਨਾਈ ਗਈ ਹੈ ਜੰਗ ਦੀ, ਉਹਦੇ ਵਿੱਚ ਵੀ ਇਹ ਸਾਬਕਾ ਫੌਜੀ ਜਿਹੜੇ ਗਏ ਨਹੀਂ, ਉਹਨਾਂ ਨੇ ਰੋਸ ਜਿਹੜਾ ਜੀ ਉਹ ਪ੍ਰਗਟ ਕੀਤਾ। ਹੁਣ ਜਿਹੜੇ ਫਾਈਨਾਂਸ ਮਿਨਿਸਟਰ ਨੇ ਭਾਰਤ ਦੇ ਜੇਤਲੀ ਸਾਹਿਬ, ਉਹਨਾਂ ਨੇ ਇਹ ਗੱਲ ਆਖੀ ਹੈ ਜੀ ਕਿ ਵਨ ਰੈਂਕ ਵਨ ਪੈਨਸ਼ਨ ਦੇ ਵਿੱਚ ਜਿਹੜੀ ਇੱਕ ਵੱਡੀ ਮੰਗ ਹੈ ਜਿਹਦੇ ਵਿੱਚ ਪੈਨਸ਼ਨ ਦੇ ਵਿੱਚ ਸਾਬਕਾ ਫੌਜੀਆਂ ਦੀ ਸਾਲਾਨਾ ਸੋਧ ਜਿਹੜੀ ਉਹ ਕੀਤੀ ਜਾਵੇ, ਇਹਨੂੰ ਸਿਰੇ ਤੋਂ ਉਹਨਾਂ ਨੇ ਖਾਰਜ ਕਰਤਾ ਜੀ। ਉਹਨਾਂ ਨੇ ਕਿਹਾ ਕਿ ਪੈਨਸ਼ਨ ਦੇ ਵਿੱਚ ਹਰ ਸਾਲ ਤਬਦੀਲੀ ਕਰਨਾ ਪੋਸੀਬਲ ਹੀ ਨਹੀਂ ਹੈ। ਉਹਨਾਂ ਉੱਚੀਆਂ ਪੈਨਸ਼ਨ ਦਰਾਂ ਦੇ ਨਾਲ ਘੱਟ ਉਮਰ ਦੇ ਵਿੱਚ ਰਿਟਾਇਰ ਹੋਣ ਵਾਲੇ ਜਿਹੜੇ ਫੌਜੀਆਂ ਦੇ ਹਿੱਤਾਂ ਦੀ ਪੂਰਤੀ ਦਾ ਭਰੋਸਾ ਜ਼ਰੂਰ ਦਿੱਤਾ ਹੈ। ਜੇਤਲੀ ਉਹਨਾਂ ਨੇ ਇਹ ਕਿਹਾ ਕਿ ਦੁਨੀਆ ਦੇ ਵਿੱਚ ਕਿਤੇ ਵੀ ਹਰ ਸਾਲ ਪੈਨਸ਼ਨ ਦਰਾਂ ਦੇ ਵਿੱਚ ਤਬਦੀਲੀ ਨਹੀਂ ਹੁੰਦੀ। ਉਹਨਾਂ ਨੇ ਕਿਹਾ ਕਿ ਸਰਕਾਰ ਇੱਕ ਰੈਂਕ ਇੱਕ ਪੈਨਸ਼ਨ ਦੀ ਮੰਗ ਪੂਰੀ ਕਰਨ ਦੇ ਪ੍ਰਤੀ ਵਚਨਬੱਧ ਹੈ, ਪਰ ਇਸ ਕੰਮ ਲਈ ਇੱਕੋ ਇੱਕ ਔਖ ਪੈਨਸ਼ਨ ਦਾ ਜਮ੍ਹਾਂ ਘਟਾਓ ਕਰਨ ਦੇ ਵਿੱਚ ਜਿਹੜੀ ਆ ਰਹੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇੱਕ ਰੈਂਕ ਇੱਕ ਪੈਨਸ਼ਨ ਦੇ ਬਾਰੇ ਉਹਨਾਂ ਦਾ ਆਪਣਾ ਫਾਰਮੂਲਾ ਹੈ, ਜਦ ਕਿ ਕਿਸੇ ਹੋਰ ਦਾ ਇਸ ਮੰਗ ਦੇ ਬਾਰੇ ਕੋਈ ਹੋਰ ਫਾਰਮੂਲਾ ਜਿਹੜਾ ਜੀ ਉਹ ਹੋ ਸਕਦਾ ਹੈ। ਭਾਵ ਕਿ ਜਿਹੜੀ ਜੀ ਅੜਾਉਣੀ ਉਹਨਾਂ ਨੇ ਡਾਈ ਹੋਈ ਆ। ਉੱਧਰ ਜਿਹੜੇ ਸਾਬਕਾ ਫੌਜੀ ਨੇ ਉਹ ਇਹ ਕਹਿੰਦੇ ਨੇ ਕਿ ਬਿਹਾਰ ਜਿੱਥੇ ਕਿ ਇਹ ਚੋਣਾਂ ਹੋਣ ਜਾ ਰਹੀਆਂ ਨੇ ਉੱਥੇ ਵਿਧਾਨ ਸਭਾ ਦੀ, ਉਹ ਕਹਿੰਦੇ ਕਿ ਅਸੀਂ ਉੱਥੇ ਬਿਹਾਰ ਦੇ ਵਿੱਚ ਜਾ ਕੇ ਪੋਲ ਖੋਲ ਰੈਲੀ ਜਿਹੜੀਆਂ ਜੀ ਉਹ ਕਰਾਂਗੇ।
ਔਰ ਉੱਥੇ ਜਾ ਕੇ ਸਰਕਾਰ ਦੀ ਜਿਹੜੀ ਹੈ ਜੀ ਉਹ ਪੋਲ ਖੋਲਾਂਗੇ। ਜੀ ਜੀ ਤੇ ਅੱਗੇ ਗੱਲ ਕਰੀਏ, ਜਿਵੇਂ ਇੱਕ ਨੌਜਵਾਨ ਆ ਪਟੇਲ, ਉਸਨੇ ਕਾਫੀ ਅੰਦੋਲਨ ਕਰਕੇ ਚਮਕਾ ਦਿੱਤਾ ਹੈ ਜੀ ਸਰਕਾਰਾਂ ਨੂੰ, ਤੇ ਉਸ ਦਾ ਕਹਿੰਦਾ ਜੇ ਦੂਜਾ ਗੇੜ ਆ ਉਹਨਾਂ ਦੇ ਅੰਦੋਲਨ ਦਾ ਉਹ ਵੀ ਸ਼ੁਰੂ ਹੋਣ ਵਾਲਾ ਹੈ। ਜੀ ਬਿਲਕੁਲ, ਹਾਰਦਿਕ ਪਟੇਲ ਨੇ ਜਿਹੜਾ ਜੀ ਇੱਕ ਵਕਤ ਦਾ ਜਿਹੜਾ ਜੀ ਉਹ ਪਾਇਆ, ਸੈਂਟਰ ਗੌਰਮੈਂਟ ਤੱਕ ਜਿਹੜਾ ਜੀ ਹਿੱਲਿਆ ਹੋਇਆ ਸਾਰਾ ਢਾਂਚਾ, ਔਰ ਖਾਸ ਤੌਰ ਦੇ ਉੱਤੇ ਜਿਹੜਾ ਉਹਨੇ ਦਿੱਲੀ ਦੇ ਵਿੱਚ ਆ ਕੇ ਇਹ ਦੱਸਿਆ ਕਿ ਜਿਹੜਾ ਢਾਂਚਾ ਪ੍ਰਚਾਰਿਆ ਜਾ ਰਿਹਾ, ਮਾਡਲ ਪ੍ਰਚਾਰਿਆ ਜਾ ਰਿਹਾ ਸੀਗਾ ਗੁਜਰਾਤ ਦਾ, ਉਹ ਕਹਿੰਦਾ ਜੀ 9900 ਕਿਸਾਨ ਤਾਂ ਗੁਜਰਾਤ ਦੇ ਵਿੱਚ ਖੁਦਕੁਸ਼ੀ ਕਰ ਗਿਆ, ਤੇ ਇਹਦੇ ਵਿੱਚੋਂ ਸਾਰੇ ਦੇ ਸਾਰੇ ਉਹ ਕਹਿੰਦਾ ਜੀ ਪਟੇਲ ਨੇ। ਇਹ ਕਿਹੋ ਜਿਹਾ ਮਾਡਲ ਹੈ ਜੀ ਜਿਹਨੂੰ ਪ੍ਰਚਾਰਿਆ ਜਾ ਰਿਹਾ? ਹਾਰਦਿਕ ਪਟੇਲ ਨੇ ਇਹ ਕਿਹਾ, ਉਹ ਇਹ ਕਹਿੰਦਾ ਜੀ ਕਿ ਇਹ ਜਿਹੜਾ ਪ੍ਰਚਾਰਿਆ ਜਾ ਰਿਹਾ ਮਾਡਲ ਹੈ ਬਿਲਕੁਲ ਗਲਤ ਆ, ਇੱਦਾਂ ਦਾ ਕੁਝ ਵੀ ਨਹੀਂ ਹੈਗਾ ਜਿਹੋ ਜਿਹਾ ਕੁਝ ਉੱਥੇ ਦੱਸਿਆ ਜਾ ਰਿਹਾ ਜੀ। ਹੁਣ ਜਿਹੜਾ ਪਟੇਲਾਂ ਦੇ ਅੰਦੋਲਨ ਦਾ ਦੂਜਾ ਗੇੜ ਜਿਹੜਾ ਜੀ ਉਹ ਸ਼ੁਰੂ ਹੋਣ ਜਾ ਰਿਹਾ, ਉਹਨੇ ਹਾਰਦਿਕ ਪਟੇਲ ਨੇ ਇਹ ਗੱਲ ਕਹੀ ਹੈ ਜੀ ਕਿ ਜਿਹੜਾ ਗੁਜਰਾਤ ਦੇ ਵਿੱਚ ਜਿਹੜਾ ਪਹੁੰਚਿਆ ਦਿੱਲੀ ਤੋਂ ਪਰਤ ਕੇ, ਉਹਨੇ ਕਿਹਾ ਕਿ ਸੂਰਤ ਤੋਂ ਇਹ ਅੰਦੋਲਨ ਜਿਹੜਾ ਸ਼ੁਰੂ ਕਰਾਂਗੇ, ਔਰ ਇਸ ਵਾਰੀ ਉਹ ਕਹਿੰਦਾ ਜੀ ਕਿ ਤਾਲੁਕਾ ਤੇ ਪਿੰਡ ਪੱਧਰ ਦੇ ਉੱਤੇ ਧਿਆਨ ਜਿਹੜਾ ਜੀ ਉਹ ਕੇਂਦਰਿਤ ਕੀਤਾ ਜਾਊਗਾ। ਉਹਨੇ ਇਹ ਵੀ ਕਿਹਾ ਕਿ ਅਸੀਂ ਇਹਦੇ ਵਿੱਚ ਮਹਾਤਮਾ ਗਾਂਧੀ ਦਾ ਜਿਹੜਾ ਰਾਹ ਜੀ ਉਹ ਅਪਣਾਉਣਾ ਹੈ। ਇਹਦੇ ਵਿੱਚ ਉਹ ਕੀ ਕਰੂਗਾ, ਇਹਦੇ ਬਹੁਤੇ ਪੱਤੇ ਜਿਹੜੇ ਜੀ ਉਹਨੇ ਨਹੀਂ ਖੋਲੇ। ਉਹਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਦਿੱਲੀ ਦੀ ਫੇਰੀ ਦੇ ਵਿੱਚ ਗੁੱਜਰ ਵਿਕਾਸ ਪਰਿਸ਼ਦ, ਕੁਰਮੀ ਕਸ਼ਤਰੀ ਮਹਾਸਭਾ, ਅੰਜਨ ਚੌਧਰੀ ਸਮਾਜ, ਰਾਸ਼ਟਰੀ ਗੁੱਜਰ ਮੰਚ, ਇਹ ਜਿਹੜੇ ਕਿ OBC ਦੇ ਵਾਸਤੇ ਲੱਗ ਰਹੇ ਨੇ, ਇਹਨਾਂ ਦੀ ਹਮਾਇਤ ਜਿਹੜੀ ਹੈ ਜੀ ਉਹ ਕਹਿੰਦਾ ਸਾਡੇ ਜਿਹੜਾ ਇਹ ਪਟੇਲ ਅੰਦੋਲਨ ਹੈ ਇਹਨੂੰ ਜਿਹੜਾ ਜੀ ਉਹ ਮਿਲੀ ਹੈ। ਜਿਹੜੇ 10 ਮੌਤਾਂ ਹੋਈਆਂ ਸਨ ਜੀ, ਜਿਹੜੀ ਹਿੰਸਾ ਹੋਈ ਸੀ ਪਿਛਲੇ ਦਿਨੀ ਗੁਜਰਾਤ ਦੇ ਵਿੱਚ, ਉਸ ਤੋਂ ਬਾਅਦ ਇੱਕਦਮ ਜਿਹੜਾ ਜੀ ਇਹ ਹੁਣ ਨਵਾਂ ਜਿਹੜਾ ਜੀ ਅੰਦੋਲਨ ਸ਼ੁਰੂ ਹੋਣ ਜਾ ਰਿਹਾ, ਇਹਨੂੰ ਲੈ ਕੇ ਜਿਹੜੀ ਗੁਜਰਾਤ ਦੀ ਸਰਕਾਰ ਹੈ, ਉੱਥੋਂ ਦੀ ਪੁਲਿਸ ਜਿਹੜੀ ਹੈ ਜੀ ਉਹਨੂੰ ਹੱਥਾਂ ਪੈਰਾਂ ਦੀ ਜਿਹੜੀ ਉਹ ਪਈ ਹੋਈ ਆ। ਦੇਖਦੇ ਆ ਜੀ ਕਿ ਇਸ ਪਾਸੇ ਵੱਲ ਉਹ ਇਹਨੂੰ ਜਿਹੜਾ ਜੀ ਕੰਟਰੋਲ ਕਿਵੇਂ ਜਿਹੜਾ ਜੀ ਉਹ ਕਰਦੀ ਆ, ਔਰ ਜਿਹੋ ਜਿਹਾ ਰਿਸਪੌਂਸ ਇਹਨੂੰ ਹਾਰਦਿਕ ਪਟੇਲ ਨੂੰ ਉੱਥੋਂ ਦੇ ਲੋਕਾਂ ਨੇ ਦਿੱਤਾ ਜੀ, ਉਹ ਇਸ ਸੈਕੰਡ ਜਿਹੜਾ ਜੀ ਹੁਣ ਸ਼ੁਰੂ ਕੀਤਾ ਜਾ ਰਿਹਾ ਫੇਜ਼ ਇਹਦਾ, ਇਹਦੇ ਵਿੱਚ ਵੀ ਲੋਕਾਂ ਦਾ ਮਿਲਦਾ ਜਾਂ ਨਹੀਂ ਜੀ? ਹਾਂਜੀ ਜੀ ਬਿਲਕੁਲ, ਵੈਸੇ ਉਹਨੇ ਕਾਫੀ ਭੀੜਾਂ ਤੇ ਇਕੱਠੀਆਂ ਕਰ ਲਈਆਂ, ਦੇਖਦੇ ਆ ਕੀ ਬਣਦਾ। ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕਿਸਾਨਾਂ ਦੀ। ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਆ ਉਹ ਤਬਾਹ ਹੋ ਜਾਂਦੀਆਂ ਆ, ਕੁਛ ਨਾ ਕੁਛ ਹੁੰਦਾ ਰਹਿੰਦਾ, ਤੇ ਇਸੇ ਦੇ ਨਾਲ ਜਿਹੜੇ ਕਿਸਾਨ ਆ ਉਹਨਾਂ ਦੀਆਂ ਜਿਹੜੀਆਂ ਖੁਦਕੁਸ਼ੀਆਂ ਦੀ ਲਾਈਨ ਵੀ ਬੜੀ ਵੱਡੀ ਹੋ ਗਈ ਆ। ਨਰਮੇ ਦੀ ਤਬਾਹੀ ਨੂੰ ਦੇਖ ਕੇ 2 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਬਿਲਕੁਲ ਜੀ, ਇਹ ਇੱਕ ਸੈਡ ਪਾਰਟੀ ਹੈ ਜੀ। ਵੈਸੇ ਇਹ ਤਾਂ ਨਰਮਾ ਤਾਂ ਹੁਣ ਜਿਹੜਾ ਉਹ ਖਤਮ ਹੋ ਰਿਹਾ ਜੀ, ਪਰ ਪਹਿਲਾਂ ਵੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਤਾਂ ਜਿਹੜੀਆਂ ਉਹ ਜਾਰੀ ਨੇ। ਹਰਿਆਣੇ ਦੇ ਸਰਸਾ ਜ਼ਿਲ੍ਹੇ ਦੇ ਪਿੰਡ ਸਾਹੂਵਾਲ ਫਸਟ ਤੇ ਸਰਦੂਲਗੜ੍ਹ ਦੇ ਪਿੰਡ ਟਾਡੀਆਂ ਦੇ ਜਿਹੜੇ ਕਿਸਾਨ ਨੇ, ਇਹਨਾਂ ਦੋਵਾਂ ਨੇ ਜਿਹੜੀ ਆ ਉਹ ਪਿਛਲੇ 24 ਘੰਟਿਆਂ ਦੇ ਦੌਰਾਨ ਖੁਦਕੁਸ਼ੀ ਜਿਹੜੀ ਉਹ ਕੀਤੀ ਹੈ। ਪਿੰਡ ਸਾਹੂਵਾਲਾ ਫਸਟ ਦਾ ਕਿਸਾਨ ਛਿੱਦਰਪਾਲ, ਜਿਹਦੇ 9 ਕਿੱਲਿਆਂ ਦੇ ਵਿੱਚ ਉਹਨੇ ਨਰਮਾ ਬੀਜਿਆ ਸੀਗਾ, ਨਰਮੇ ਦੇ ਉੱਤੇ ਚਿੱਟੇ ਮੱਛਰ ਦਾ ਹਮਲਾ ਹੋ ਗਿਆ ਜੀ, ਸਾਰੀ ਫਸਲ ਉਹਦੀ ਖਰਾਬ ਹੋ ਗਈ, ਜਿਹਦੇ ਕਰਕੇ ਉਹ ਸ਼ਰਾਬ ਪੀ ਜਾਂਦਾ ਸੀਗਾ ਜੀ ਕੁਝ ਦਿਨਾਂ ਤੋਂ, ਔਰ ਸ਼ਰਾਬ ਦੇ ਨਸ਼ੇ ਦੇ ਵਿੱਚ ਹੀ ਉਹ ਜਿਹੜਾ ਉਹਨੇ ਫਾਹਾ ਲੈ ਕੇ ਜਿਹੜੀ ਆ ਆਤਮ ਹੱਤਿਆ ਕਰ ਲਈ ਹੈ ਜੀ। ਉਧਰ ਜਿਹੜੀ ਪੁਲਿਸ ਹੈ ਜੀ ਬੜਾਗੁੜਾ ਦੀ, ਉਹ ਇਹ ਕਹਿੰਦੀ ਹੈ ਕਿ ਮਾਨਸਿਕ ਰੂਪ ਦੇ ਵਿੱਚ ਪਰੇਸ਼ਾਨ ਸੀਗਾ, ਜਿਹਦੇ ਕਰਕੇ ਉਹਨੇ ਇਹ ਆਤਮ ਹੱਤਿਆ ਜਿਹੜੀ ਹੈ ਜੀ ਕੀਤੀ ਹੈ। ਸਰਦੂਲਗੜ੍ਹ ਸਬ ਡਿਵੀਜ਼ਨ ਦੇ ਅਧੀਨ ਆਉਂਦਾ ਪਿੰਡ ਜੀ ਟਾਡੀਆਂ, ਉਹਦਾ ਕਿਸਾਨ ਜਗਸੀਰ ਸਿੰਘ 43 ਸਾਲਾਂ ਦਾ ਜਿਹੜਾ ਸੀਗਾ ਜੀ, ਉਹਦੀ ਵੀ ਨਰਮੇ ਦੀ ਖੜੀ ਫਸਲ ਜਿਹੜੀ ਸੀ ਉਹ ਚਿੱਟਾ ਮੱਛਰ ਜਿਹੜਾ ਜੀ ਉਹ ਚੱਟ ਗਿਆ ਸਾਰੀ ਦੀ ਸਾਰੀ, ਔਰ ਜਿਹਦੇ ਕਰਕੇ ਉਹਨੇ ਆਪਣੇ ਇੱਥੇ ਮਿੱਟੀ ਦਾ ਤੇਲ ਪਾ ਕੇ ਜਿਹੜੇ ਜੀ ਉਹ ਖੁਦਕੁਸ਼ੀ ਕਰ ਲਈ ਹੈ। ਜਗਸੀਰ ਸਿੰਘ ਜਿਹੜਾ ਸੀਗਾ ਕਾਫੀ ਸਮੇਂ ਤੋਂ ਕਰਜ਼ੇ ਦੀ ਮਾਰ ਦੇ ਹੇਠ ਸੀਗਾ, ਉਹਦੀ ਇਸ ਵਾਰੀ ਭਰਵੀਂ ਫਸਲ ਸੀ 4 ਏਕੜ ਨਰਮੇ ਦੀ, ਤੇ ਉਹਨੂੰ ਇਸ ਗੱਲ ਦੀ ਆਸ ਸੀ ਕਿ ਕੁਛ ਜਿਹੜਾ ਜੀ ਸੌਖੀ ਉਹਦੀ ਜਾਨ ਜਿਹੜੀ ਆ ਇਸ ਨਰਮੇ ਦੀ ਫਸਲ ਤੋਂ ਹੋ ਸਕਦੀ ਹੈ, ਪਰ ਉਲਟ ਹੋ ਗਿਆ ਜੀ। ਇੱਥੇ ਚਿੱਟਾ ਮੱਛਰ ਜਿਹੜਾ ਸੀਗਾ ਜੀ ਉਹਦਾ ਹਮਲਾ ਹੋ ਗਿਆ, ਤੇ ਬਹੁਤੀ ਜਿਹੜੀ ਨਰਮੇ ਦੀ ਫਸਲ ਆ ਜੀ ਉਹਨੂੰ ਨੁਕਸਾਨ ਹੋ ਗਿਆ, ਜਿਹਦੇ ਕਰਕੇ ਉਹ ਖੁਦਕੁਸ਼ੀ ਜਿਹੜੀ ਸੀ ਉਹ ਕਰ ਗਿਆ। ਉਂਝ ਵੈਸੇ ਇਸ ਪਾਸੇ ਵੱਲ ਅਜੇ ਵੀ, ਕਿਉਂਕਿ ਗਰਦੌਰੀ ਜਿਹੜੀ ਹੈ ਜੀ ਇਹਦੀ ਤੁਰੰਤ ਹੋਣੀ ਚਾਹੀਦੀ ਸੀ, ਤਾਂ ਕਿ ਕੁਛ ਜਿਹੜਾ ਧਾਰਸਤਾ ਉਹ ਕਿਸਾਨਾਂ ਨੂੰ ਮਿਲੇ, ਕਿ ਸਰਕਾਰ ਜਿਹੜੀ ਆ ਉਹਨਾਂ ਨੂੰ ਕੁਝ ਮੁਆਵਜ਼ਾ ਦੇ ਸਕਦੀ ਹੈ। ਅਜੇ ਕਿਸੇ ਕਿਸਮ ਦੀ ਕੋਈ ਗਰਦੌਰੀ ਜਿਹੜੀ ਆ ਉਹ ਨਹੀਂ ਕਿਸਾਨਾਂ ਦੀ ਕਰਵਾਈ ਗਈ। ਔਰ ਜਿਹੜੀਆਂ ਪੈਸਟੀਸਾਈਡ ਬਣਾਉਣ ਵਾਲੀਆਂ ਕੰਪਨੀਆਂ ਨੇ, ਉਹਨਾਂ ਨੇ ਅੰਨ੍ਹੇਵਾਹ ਦਵਾਈਆਂ ਜਿਹੜੀਆਂ ਜੀ ਉਹ ਸੁੱਟੀਆਂ ਹੋਈਆਂ ਨੇ ਮਾਰਕੀਟ ਦੇ ਵਿੱਚ, ਜਿਨ੍ਹਾਂ ਦੀ ਨਾ ਕੋਈ ਸਰਕਾਰ ਦੀ ਮਨਜ਼ੂਰੀ ਹੈ, ਨਾ ਇਹ ਪਤਾ ਕਿ ਕਿਹੜੀਆਂ ਕੰਪਨੀਆਂ ਉਹਨੂੰ ਬਣਾਉਂਦੀਆਂ ਨੇ। ਉਹ ਆਪਣੇ ਹੱਥ ਜਿਹੜੇ ਆ ਜੀ ਦੋਨੋਂ ਹੱਥੀ ਪੈਸਿਆਂ ਦੇ ਨਾਲ ਰੰਗ ਰਹੇ ਜੀ ਕਿਸਾਨਾਂ ਤੋਂ,
ਔਰ ਜਿਹੜਾ ਖੇਤੀਬਾੜੀ ਵਿਭਾਗ ਹੈ ਜੀ ਉਹਨੇ ਜਿਹੜੀ ਦਵਾਈ ਪਿਛਲੇ ਦਿਨੀ ਪੈਸੇ ਲੈ ਕੇ ਬਿਨਾਂ ਟੈਂਡਰ ਜਿਹੜਾ ਸੀਗਾ ਜੀ ਉਹ ਦਿੱਤਿਆਂ ਹੋਇਆ ਮਾਰਕੀਟ 'ਚ ਲਿਆ ਕੇ ਸੁੱਟ ਦਿੱਤੀ ਹੈ। ਉਹ ਵੱਖਰੀ ਚੰਮ ਜਿਹੜੀ ਹੈ ਜੀ ਉਹ ਇਸ ਵੇਲੇ ਲਾਈ ਜਾਂਦੀ ਹੈ ਕਿਸਾਨਾਂ ਦੀ। ਅੱਜ ਹੀ ਬਿਲਕੁਲ ਕਿਸਾਨ ਹੀ ਚੱਕੀ ਦੇ ਵਿੱਚ ਪਿਸਦੇ ਆ। ਤੇ ਅੱਗੇ ਗੱਲ ਕਰਦੇ ਆ ਜੀ ਆਪਾਂ ਜਿਹੜੀ ਲੀਡਰਾਂ ਦੀ ਆਪਸ ਵਿੱਚ ਇੱਕ ਦੂਸਰੇ ਨੂੰ ਤਾਨਾ ਮਿਹਣੇ ਦੇਣ ਦੀ ਗੱਲ ਆ, ਉਸ ਦੇ ਵਿੱਚ ਜਿਹੜੇ ਭਾਜਪਾ ਦੇ ਸੀਨੀਅਰ ਆਗੂ ਕਮਲ ਸ਼ਰਮਾ ਉਹ ਵਿਰੋਧੀਆਂ ਦੇ ਨਿਸ਼ਾਨੇ ਤੇ ਨੇ। ਜੀ ਬਿਲਕੁਲ, ਉਹ ਇਸ ਵੇਲੇ ਜੀ ਜਿਹੜੇ ਵਿਰੋਧੀ ਧਿਰਾਂ ਨੇ ਜੀ ਉਹਨੂੰ ਘੇਰਨ ਦਾ ਯਤਨ ਕਰ ਰਹੀਆਂ ਨੇ। ਕਮਲ ਸ਼ਰਮਾ ਹੋਰੀ ਪਿਛਲੇ ਦਿਨਾਂ ਤੋਂ ਚਰਚਿਤ ਨੇ, ਜਦੋਂ ਉਹਨਾਂ ਦਾ ਪੀਏ ਜਿੰਮੀ ਸੰਧੂ ਤੇ ਉਹਨਾਂ ਦਾ OSD ਜਿਹੜਾ ਜੀ ਪੋਥੀ, ਇਹ ਦੋਨੋਂ ਫਸੇ ਨੇ। ਜਿਹੜੇ ਸਮਗਲਰ ਨੇ ਉਹਨਾਂ ਤੋਂ ਜਿਹੜੇ ਪੈਸੇ ਲਈ ਜਾਂਦੇ ਛਡਾਉਣ ਦੇ ਵਾਸਤੇ, ਕਿਸੇ ਕੋਲ 10 ਲੱਖ ਲੈ, ਕਿਸੇ ਤੋਂ 15 ਲੱਖ ਲੈ। ਜਿੰਮੀ ਸੰਧੂ ਤਾਂ ਜੇਲ੍ਹ ਦੇ ਵਿੱਚ ਹੈ, ਉਹਨੇ ਕਈ ਪਰਦੇ ਜਿਹੜੇ ਜੀ ਉਹ ਪੋਥੀ ਦੇ ਬਾਰੇ 'ਚ ਖੋਲ੍ਹੇ ਨੇ। ਪੋਥੀ ਅਜੇ ਜਿਹੜਾ ਜੀ ਭਗੌੜਾ ਹੈ, ਪੁਲਿਸ ਦੇ ਕਾਬੂ ਨਹੀਂ ਆਇਆ, ਪੁਲਿਸ ਉਹਨੂੰ ਲੱਭਦੀ ਫਿਰਦੀ ਹੈ। ਪਰ ਕੱਲ੍ਹ ਦੇ ਪ੍ਰੋਗਰਾਮ 'ਚ ਮੈਂ ਸਾਂਝਾ ਕੀਤਾ ਸੀਗਾ ਕਿ ਇੱਕ ਹੋਰ ਜਿਹੜਾ ਜੀ ਹੈਗਾ ਜੱਜ ਨਿਮਾਣਾ, ਉਹ ਫਸ ਗਿਆ 3 ਕਿਲੋ ਫੀਮ ਤੇ 190 ਕਿਲੋ ਜਿਹੜੀ ਭੁੱਕੀ ਦੇ ਨਾਲ। ਤੇ ਹੁਣ ਕਮਲ ਸ਼ਰਮਾ ਜਿਹੜੇ ਜੀ ਉਹ ਕਹਿੰਦੇ ਜੀ ਕਿ ਇਹਨੂੰ ਤਾਂ ਅਸੀਂ ਬੜੀ ਦੇਰ ਦਾ ਕੱਢਿਆ ਹੋਇਆ ਸੀਗਾ, ਜਦੋਂ ਕਿ ਅਜੇ 2 ਹਫ਼ਤੇ ਪਹਿਲਾਂ ਜਿਹੜਾ ਜੀ ਉਹਨੂੰ ਇੱਕ ਅਹਿਮ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਦਿੱਤੀ ਜਾ ਰਹੀ ਹੈ ਫਿਰੋਜ਼ਪੁਰ ਦੀ। 3 ਮਹੀਨੇ ਪਹਿਲਾਂ ਕਿਵੇਂ ਕੱਢਿਆ ਹੋਇਆ ਸੀਗਾ ਜੀ ਉਹ ਪੁਰਾਣੇ ਰਜਿਸਟਰ ਦੇ ਵਿੱਚ ਫਿੱਟ ਹੀ ਕੀਤਾ ਜਾ ਰਿਹਾ। ਉੱਧਰ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਇੱਕ ਵਾਰੀ ਫੇਰ ਕਮਲ ਸ਼ਰਮਾ ਜਿਹੜੇ ਉਹ ਆਏ ਨੇ। ਅਕਾਲੀ ਦਲ ਵੀ ਇਹਨੂੰ ਜਿਹੜਾ ਜੀ ਵਾਹਵਾ ਹਵਾ ਦੇ ਰਿਹਾ ਤਾਂ ਕਿ ਕਮਲ ਸ਼ਰਮਾ ਹੋਰਾਂ ਨੂੰ ਜਿਹੜਾ ਜੀ ਟਿਕਾਣੇ ਸਿਰ ਰੱਖਿਆ ਜਾ ਸਕੇ। ਉਹ ਬਿਕਰਮ ਸਿੰਘ ਮਜੀਠੀਆ ਹੋਰਾਂ ਦਾ ਅਸਤੀਫਾ ਮੰਗਦੇ ਸੀ ਕਿਸੇ ਟਾਈਮ, ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੁੱਛਗਿੱਛ ਜਿਹੜੀ ਬਿਕਰਮ ਸਿੰਘ ਮਜੀਠੀਆ ਹੋਰਾਂ ਤੋਂ ਕੀਤੀ ਸੀ। ਤੇ ਪਿਛਲੇ ਦਿਨੀ ਹਰਸਿਮਰਤ ਕੌਰ ਬਾਦਲ ਨੇ ਵੀ ਅਸਤੀਫਾ ਜਿਹੜਾ ਉਹ ਮੰਗਿਆ ਸੀਗਾ, ਇਸ ਵਾਰੀ ਅਜੇ ਨਹੀਂ ਮੰਗਿਆ। ਪਰ ਪ੍ਰਤਾਪ ਸਿੰਘ ਬਾਜਵਾ ਹੋਰੀ ਜਿਹੜਾ ਅਸਤੀਫਾ ਮੰਗ ਰਹੇ ਨੇ, ਉਹ ਕਹਿੰਦੇ ਕਿ CBI ਦੀ ਜਾਂਚ ਜਿਹੜੀ ਆ ਉਹ ਹੋਣੀ ਚਾਹੀਦੀ ਆ ਇਹਦੀ, ਤਾਂ ਕਿ ਦੁੱਧ ਦਾ ਦੁੱਧ ਜਿਹੜਾ ਉਹ ਪਾਣੀ ਦਾ ਪਾਣੀ ਆ ਸਕੇ। ਜਿਹੜੇ ਮਦਨ ਮੋਹਨ ਮਿੱਤਲ ਨੇ ਉਹ ਕਹਿੰਦੇ ਨੇ ਕਿ ਭਾਜਪਾ ਆਗੂ ਜਿਹੜੇ ਨੇ ਜੀ ਉਹ ਉਹਨਾਂ ਦਾ ਡਰੱਗ ਮਾਮਲੇ ਦੇ ਵਿੱਚ ਫੜਿਆ ਜਾਣਾ ਬੜਾ ਮੱਦਭਾਗਾ। ਪਰ ਨਾਲ ਦੇ ਨਾਲ ਇਹ ਵੀ ਕਹਿੰਦੇ ਨੇ ਕਿ ਕਮਲ ਸ਼ਰਮਾ ਤਾਂ ਜਿਹੜੇ ਨੇ ਜੀ ਉਹ ਬਹੁਤ ਦੁੱਧ ਧੋਤੇ ਨੇ। ਭਾਜਪਾਈ ਇਹ ਵੀ ਕਹੀ ਜਾਂਦੇ ਨੇ ਕਿ ਸਾਡੀ ਸਰਕਾਰ ਜਿਹੜੀ ਹੈ ਜੀ ਉਹ ਦੇਖੋ ਕਿੰਨੀ ਚੰਗੀ ਹੈ ਰਾਜਸਥਾਨ ਵਾਲੀ, ਕਿ BJP ਦੀ ਸਰਕਾਰ ਹੈ। ਪਰ ਜੇ ਉੱਥੇ ਕੋਈ ਸਮਗਲਿੰਗ ਦੇ ਵਿੱਚ ਫੜਿਆ ਗਿਆ ਤਾਂ ਛੱਡਿਆ ਉਹਨੂੰ ਵੀ ਨਹੀਂ ਗਾ ਜੀ। ਜਿਹੜਾ ਬੇਸ਼ਰਮ ਹੈ ਇਹਨਾਂ ਦੀ ਲੋਕ, ਉਹੋ ਹੀ ਹਾਲਾਤ ਤੁਸੀਂ ਕਹਿ ਸਕਦੇ ਹੋ ਕਿ ਇਹ ਲੋਕ ਕਰ ਰਹੇ ਨੇ। ਤਾਰੀਫ ਉਧਰ ਕਰੀ ਜਾਂਦੇ ਨੇ, ਇਹ ਨਹੀਂ ਕੋਈ ਦੱਸ ਰਿਹਾ ਜੀ ਕਿ ਕਮਲ ਸ਼ਰਮਾ ਦਾ ਕਿੰਨਾ ਨੇੜੇ ਵਾਲਾ ਸੀਗਾ ਜੀ। ਜੀ ਬਿਲਕੁਲ, ਇੱਕ ਦੂਸਰੇ ਤੇ ਜਿਹੜਾ ਇਹਨਾਂ ਦਾ ਹੈਗਾ ਚਿੱਕੜਿਆ, ਪਰ ਅਸਲੀਅਤ ਨਹੀਂ ਦੱਸਦੇ। ਅੱਗੇ ਗੱਲ ਕਰਦੇ ਹਾਂ ਜੀ, ਕਿਹੜਾ ਦਿਨ ਹੁੰਦਾ ਹੈ ਜਿਹੜੀ ਡਰੱਗ ਦੀ ਆਪਾਂ ਗੱਲ ਕਰਦੇ ਹਾਂ ਕਿ ਡਰੱਗ ਕਿਤੇ ਨਾ ਕਿਤੇ ਜਿਹੜੀ ਆ ਫੜੀ ਜਾਂਦੀ। ਹੁਣ ਵੀ ਸਰਹੱਦ ਤੋਂ 20 ਕਰੋੜ ਦੀ ਜਿਹੜੀ ਹੈਰੋਇਨ ਆ ਉਹ ਬਰਾਮਦ ਕੀਤੀ ਗਈ ਹੈ। ਜੀ ਇਹ ਜਿਹੜੀ ਹੈਰੋਇਨ ਹੈ ਜੀ ਇਹ ਸਰਹੱਦ ਤੋਂ ਫੜੀ ਗਈ ਹੈ। ਜਿਹੜੇ ਫੜਨ ਵਾਲੇ ਨੇ ਜੀ ਉਹਨਾਂ ਨੇ ਇਹ ਦੱਸਿਆ BSF ਵਾਲੇ ਕਿ ਭਾਰਤ ਪਾਕਿਸਤਾਨ ਸਰਹੱਦ ਦਾ ਜਿਹੜਾ ਸੈਕਟਰ ਖੀਮ ਕਰਨਾ ਹੈ ਉਹਦੇ ਵਿੱਚ 191 ਬਟਾਲੀਅਨ ਨੇ ਇਹ 20 ਕਰੋੜ ਰੁਪਏ ਦੀ 4 ਪੈਕੇਟ ਜਿਹੜੀ ਹੈਰੋਇਨ ਬਰਾਮਦ ਕੀਤੀ ਹੈ। ਇਹ ਦੱਸਿਆ ਗਿਆ ਜੀ ਕੋਈ ਰਾਤ 2:30 ਵਜੇ ਦੇ ਕਰੀਬ ਇਹ ਚੌਕੀ ਰੱਤੋ ਕੇ ਦੇ ਨੇੜੇ ਜਿਹੜੀ ਸੀਗੀ ਉਹ ਸੁੱਟੀ ਗਈ। ਔਰ ਜਿਹੜਾ BSF ਸੀਗਾ ਜਦੋਂ ਉਹਨੇ ਲਲਕਾਰਿਆ ਤਾਂ ਜਿਹੜੇ ਤਸਕਰ ਸੀਗੇ ਜੀ ਉਹ ਭੱਜ ਗਏ। ਉਹਨਾਂ ਦੇ ਵਿੱਚੋਂ ਤਾਂ ਕੋਈ ਜਿਹੜਾ ਜੀ ਨਾ ਫੜਿਆ ਗਿਆ, ਨਾ ਮਾਰੇ ਜਾਣ ਦੀ ਜਿਹੜੀ ਹੈ ਜੀ ਉਹ ਸੂਚਨਾ ਹੈ। ਪਰ ਜਦੋਂ BSF ਵਾਲੇ ਉੱਥੇ ਗਏ ਤੇ 4 ਪੈਕੇਟ ਜਿਹੜੇ ਇਹਨਾਂ ਦੇ ਹੈਰੋਇਨ ਦੇ ਸੁੱਟੇ ਸੀਗੇ ਜੀ ਉਹ ਉਹਨਾਂ ਨੇ ਬਰਾਮਦ ਜਿਹੜੇ ਉਹ ਜ਼ਰੂਰ ਕੀਤੇ ਆ, ਜਿਹਦੀ 20 ਕਰੋੜ ਰੁਪਏ ਖੁੱਲੀ ਮੰਡੀ ਦੇ ਵਿੱਚ ਕੀਮਤ ਜਿਹੜੀ ਆ ਉਹ ਦੱਸੀ ਗਈ ਹੈ। ਨਾ ਤਾਂ ਜਿਹੜੀ ਸਰਹੱਦ ਦੇ ਉੱਤੇ ਆ ਉਹ ਪਿਛਲੇ ਦਿਨਾਂ ਦੇ ਵਿੱਚ ਕਦੀ ਜਿਹੜੀ ਆ ਜੀ ਉਹ ਤਸਕਰੀ ਰੁਕੀ ਆ, ਨਾ ਅੱਗੋਂ ਕੋਈ ਰੁਕਣ ਦੇ ਜਿਹੜੇ ਜੀ ਉਹ ਚਾਂਸਸ ਹਾਲ ਦੀ ਘੜੀ ਲੱਗਦੇ ਨੇ। ਹਾਂ, ਬਿਆਨਾਂ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚੋਂ ਨਸ਼ੇ ਦੀ ਤਸਕਰੀ ਜਿਹੜੀ ਆ ਜੀ ਉਹ ਮੁਕੰਮਲ ਰੂਪ ਦੇ ਵਿੱਚ ਖਤਮ ਹੈ, ਪਰ ਸਿਰਫ ਸਰਕਾਰ ਦੇ ਬਿਆਨਾਂ ਦੇ ਵਿੱਚ ਜੀ। ਤੇ ਜੀ ਅੱਗੇ ਆਪਾਂ ਗੱਲ ਕਰੀਏ ਮਾਡਰਨ ਜੇਲ੍ਹ ਕਪੂਰਥਲਾ ਦੀ, ਉਸ ਦੇ ਵਿੱਚ ਇੱਕ DSP ਪਾਂਥੇ ਤੇ ਹਮਲਾ ਹੋਇਆ ਸੀ, ਤਾਂ ਸ਼ੱਕ ਦੀ ਨਜ਼ਰ ਕਿੱਧਰ ਘੁੰਮ ਰਹੀ ਹੈ? ਇਹ ਬੜਾ ਚਰਚਾ ਦਾ ਵਿਸ਼ਾ ਬਣਿਆ ਸੀਗਾ ਜੀ। ਜਿਹੜਾ DSP ਪਾਂਥੇ ਸੀਗਾ ਜੀ, ਜਿਹੜੇ ਇਹਦੇ ਉੱਤੇ ਮਾਡਰਨ ਜੇਲ੍ਹ ਦੇ ਵਿੱਚ ਹਮਲਾ ਹੋਇਆ ਸੀਗਾ, ਵਿਕਰਮਜੀਤ ਸਿੰਘ ਪਾਂਥੇ, ਇਹ 21 ਜੂਨ ਨੂੰ ਹੋਇਆ ਸੀਗਾ ਜੀ। ਔਰ ਉਦੋਂ ਇਹ ਕਿਹਾ ਜਾ ਰਿਹਾ ਸੀਗਾ ਜੀ ਕਿ ਕੁਝ ਨਸ਼ੇ ਦੇ ਜਿਹੜੇ ਤਸਕਰ ਨੇ ਸ਼ਾਇਦ ਉਹਨਾਂ ਨੇ ਜਿਹੜਾ ਜੀ ਇਹ ਹਮਲਾ ਕੀਤਾ ਹੈ ਉਹਨਾਂ ਦੇ ਉੱਤੇ। ਔਰ ਹੁਣ ਜਿਹੜਾ ਜੀ ਇਹਦੀ ਬਿਲਕੁਲ ਉਲਟ ਜਿਹੜੀ ਹੈ ਜੀ ਕਹਾਣੀ ਉਹ ਸਾਹਮਣੇ ਆ ਰਹੀ ਹੈ। ਸ਼ੱਕ ਦੀ ਸੂਈ ਜੇਲ੍ਹ ਦੇ ਜਿਹੜੇ ਸੁਪਰਡੈਂਟ ਨੇ ਪਰਮਜੀਤ ਸਿੰਘ, ਉਹਦੇ ਵੱਲ ਜਿਹੜੀ ਹੈ ਜੀ ਉਹ ਹੋ ਗਈ ਹੈ। ਪਾਂਥੇ ਨੇ ਪੁਲਿਸ ਕਮਿਸ਼ਨਰ ਜਲੰਧਰ ਨੂੰ ਜਿਹੜੀ ਆਪਣੀ ਸ਼ਿਕਾਇਤ ਦਿੱਤੀ ਹੈ, ਉਹਦੇ ਵਿੱਚ ਉਹਨਾਂ ਨੇ ਉਹਨਾਂ ਦੇ ਪਰਿਵਾਰ ਦੇ ਜਾਨ ਨੂੰ
ਖਤਰਾ ਜਿਹੜਾ ਜੀ ਉਹ ਦੱਸਿਆ ਔਰ ਇਹ ਕਿਹਾ ਗਿਆ ਜੀ ਕਿ ਮਾਸਟਰਮਾਈਂਡ ਜਿਹੜਾ ਜੀ ਅਜੇ ਤੱਕ ਫੜਿਆ ਨਹੀਂ ਗਿਆ। ਆਪਣੀ ਸ਼ਿਕਾਇਤ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿੱਦਣ ਉਹਦੇ ਤੇ ਹਮਲਾ ਹੋਇਆ, ਜੇਲ੍ਹ ਦੇ ਵਿੱਚੋਂ ਛੁੱਟੀ ਜਾਣ ਬਾਰੇ ਸਿਰਫ ਜੇਲ੍ਹ ਸੁਪਰੀਡੈਂਟੈਂਟ ਪਰਮਜੀਤ ਸਿੰਘ ਨੂੰ ਪਤਾ ਸੀਗਾ ਕਿ ਉਹ ਜਲੰਧਰ ਮਾਡਲ ਟਾਊਨ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਜਿਹੜਾ ਜੀ ਉਹ ਘੁੰਮਣ ਜਾ ਰਿਹਾ। ਉਹਨੇ ਇਹ ਵੀ ਕਿਹਾ ਕਿ ਜਿਹੜੇ ਵਿਅਕਤੀ ਸੁਖਵਿੰਦਰ ਸਿੰਘ ਉਰਫ ਸੁੱਕੇ ਨੂੰ ਹਮਲਾ ਕਰਨ ਦੇ ਮਾਮਲੇ 'ਚ ਫੜਿਆ ਸੀਗਾ, ਉਹਨੇ ਦੁਪਹਿਰ ਵੇਲੇ ਜੇਲ੍ਹ ਦੇ ਗੇਟ ਤੇ ਉਹਨੂੰ ਦੇਖਿਆ ਸੀਗਾ, ਜਿਹਦੇ ਕਰਕੇ ਉਹ 'ਤੇ ਸ਼ੱਕ ਹੈ ਕਿ ਜੇਲ੍ਹ ਦੇ ਵਿੱਚ ਬੈਠੇ ਵਿਅਕਤੀ ਦੇ ਉਹ ਸੰਪਰਕ ਦੇ ਵਿੱਚ ਜਿਹੜਾ ਉਹ ਸੀਗਾ। ਪਾਂਥੇ ਨੇ ਆਪਣੇ ਉੱਤੇ ਹੋਏ ਹਮਲੇ ਦੀ ਜਾਂਚ ਕਰ ਰਹੀ ਜਿਹੜੀ ਟੀਮ ਹੈ, ਉਹਦੇ ਮੋਬਾਈਲ ਫੋਨ ਦੇ ਉੱਤੇ 5 ਵਾਰੀ ਹੋਈ ਗੱਲਬਾਤ ਦੀ ਆਡੀਓ ਵੀ ਦਿੱਤੀ ਹੈ, ਜਿਹਦੇ ਵਿੱਚ ਬੋਲਣ ਵਾਲਾ ਇਹ ਕਹਿ ਰਿਹਾ ਕਿ ਉਹਦੇ ਉੱਤੇ ਹੋਏ ਹਮਲੇ ਦੇ ਵਿੱਚ ਜੇਲ੍ਹ ਸੁਪਰਡੈਂਟ ਪਰਮਜੀਤ ਸਿੰਘ ਦਾ ਜਿਹੜਾ ਉਹ ਹੱਥ ਹੈ ਔਰ ਉਹਨੇ ਡਰੱਗ ਮਾਫੀਏ ਨਾਲ ਸੰਬੰਧ ਦੀ ਗੱਲ ਵੀ ਜਿਹੜੀ ਹੈ ਜੀ ਉਹ ਕੀਤੀ ਹੈ। ਇਹ ਕਿਹਾ ਜਾ ਰਿਹਾ ਕਿ ਜਿਹੜਾ ਪਾਂਥੇ ਆ ਉਹ ਕੋਸ਼ਿਸ਼ ਕਰ ਰਿਹਾ ਸੀਗਾ ਕਿ ਜੇਲ੍ਹ ਦੇ ਵਿੱਚ ਜਿਹੜੀ ਹੈ ਜੀ ਉਹ ਡਰੱਗ ਸਮਗਲਿੰਗ ਕਿਸੇ ਤਰੀਕੇ ਦੇ ਨਾਲ ਰੁਕੇ। ਦੂਜੇ ਪਾਸੇ ਜਿਹੜਾ ਜੇਲ੍ਹ ਸੁਪਰੀਡੈਂਟੈਂਟ ਆ ਜੀ ਉਹ ਕਹਿੰਦਾ ਜੀ ਬਿਲਕੁਲ ਗੱਲ ਜਿਹੜੀ ਆ ਜੀ ਉਹ ਝੂਠੀ ਹੈ ਕਿ ਉਹਨੇ ਪਾਸੇ ਦੇ ਉੱਤੇ ਜਿਹੜਾ ਜੀ ਉਹ ਹਮਲਾ ਕਰਾਇਆ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੀ ਕਿ ਕਿਵੇਂ ਰਲ ਮਿਲ ਕੇ ਇਹ ਜਿਹੜੀ ਆ ਜੀ ਸਮਗਲਿੰਗ ਹੋ ਰਹੀ ਹੈ ਤੇ ਜੇ ਕੋਈ ਬੋਲਦਾ ਤੇ ਉਹਦਾ ਫਿਰ ਹਸ਼ਰ ਜਿਹੜਾ ਜੀ ਉਹ ਕਿਵੇਂ ਕੀਤਾ ਜਾ ਰਿਹਾ ਜੀ। ਬਿਲਕੁਲ, ਬੋਲਣ ਤੇ ਕਿਸੇ ਨੂੰ ਦਿੱਤਾ ਹੀ ਨਹੀਂ ਜਾਂਦਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਬਨੂੜ ਹਸਪਤਾਲ ਦੇ ਵਿੱਚ ਇੱਕ ਬਜ਼ੁਰਗ ਦੀ ਲਾਸ਼ ਰੁਲ ਰਹੀ ਹੈ। ਕੀ ਕਾਰਨ ਹੈ ਇਸ ਦੇ ਪਿੱਛੇ ਕਿ ਉਹ ਲਾਸ਼ ਦਾ ਜਿਹੜਾ ਸੰਸਕਾਰ ਨਹੀਂ ਕੀਤਾ ਜਾ ਰਿਹਾ? ਇਹ ਕਾਕਾ ਸ਼ਾਹ ਹੈ ਜੀ, 80 ਸਾਲਾਂ ਦਾ ਸੀਗਾ, ਜਿਹੜਾ ਕਿ ਪਿਛਲੇ ਦਿਨੀ ਇੱਕ ਸੜਕ ਹਾਦਸੇ ਦੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਇਹਦੀ ਡੈਥ ਹੋ ਗਈ ਸੀ। ਗਿਆਨ ਸਾਗਰ ਹਸਪੀਟਲ ਦੇ ਵਿੱਚ ਇਹ ਬੰਦਾ ਜਿਹੜਾ ਜੀ ਉਹ ਪਿਆ 19 ਅਗਸਤ ਤੋਂ। ਜਿਹੜੇ ਮ੍ਰਿਤਕ ਦੇ ਵਾਰਸ ਨੇ ਜੀ ਉਹਨਾਂ ਦਾ ਪੈ ਗਿਆ ਆਪਸ ਦੇ ਵਿੱਚ ਜਿਹੜਾ ਜੀ ਉਹ ਝਗੜਾ, ਤੇ ਹੁਣ ਇਹ ਸ਼ਾਇਦ ਅਦਾਲਤ ਦਾ ਸਹਾਰਾ ਜਿਹੜਾ ਜੀ ਉਹ ਲੈ ਰਹੇ ਨੇ, ਜਿਹਦੇ ਕਰਕੇ ਇਸ ਬਜ਼ੁਰਗ ਦੀ ਜਿਹੜੀ ਲਾਸ਼ ਹੈ ਉਹ ਰੁਲੀ ਜਾਂਦੀ ਹੈ ਹਸਪੀਟਲ ਦੇ ਵਿੱਚ। ਜਿਹੜਾ ਉਹਦਾ ਕਾਕੇ ਸ਼ਾਹ ਦਾ ਇੱਕ ਪੁੱਤਰ ਹੈ ਜੀ, ਉਹ ਇਹ ਕਹਿੰਦਾ ਕਿ ਉਹਦਾ ਜਿਹੜਾ ਦਾਦਾ ਸੀਗਾ ਉਹ ਕਿਸੇ ਪੀਰ ਦੀ ਮਜ਼ਾਰ ਦੇ ਉੱਤੇ ਬਹਿ ਗਿਆ ਸੀਗਾ ਜਾ ਕੇ, ਤੇ ਉੱਥੇ ਸ਼ਾਇਦ ਉਹਨੇ ਔਰਤ ਜਿਹੜੀ ਸੀ ਉਹਦੇ ਨਾਲ ਹੋਰ ਨਾਲ ਵਿਆਹ ਜਿਹੜਾ ਉਹ ਕਰਾ ਲਿਆ ਸੀਗਾ। ਤੇ ਉਹ ਕਹਿੰਦਾ ਜੀ ਕਿ ਉਹਦੇ ਬੱਚੇ ਪਹਿਲੇ ਵਿਆਹ ਤੋਂ ਆਏ ਹੋਏ ਸੀਗੇ ਔਰ ਪਿਛਲੇ ਕੁਝ ਸਮਾਂ ਪਹਿਲਾਂ ਕਹਿੰਦਾ ਜੀ ਅਧਰੰਗ ਹੋ ਗਿਆ ਸੀਗਾ ਕਾਕਾ ਸ਼ਾਹ ਨੂੰ। ਉਹ ਆਪਣੇ ਕੋਲੇ ਉਹਨੂੰ ਲੈ ਆਇਆ ਸੀਗਾ, ਉਹਦਾ ਪੁੱਤਰ ਉਹਦੇ ਕੋਲੇ ਅੱਜ ਕੱਲ੍ਹ ਰਹਿੰਦਾ ਸੀਗਾ, ਤੇ ਉਹ ਕਿਸੇ ਕੰਮ ਦੀ ਵਜ੍ਹਾ ਕਰਕੇ ਜਿਹੜਾ ਬਨੂੜ ਗਿਆ ਹੋਇਆ ਸੀਗਾ, ਜਿੱਥੇ ਇੱਕ ਸੜਕ ਹਾਦਸੇ ਦਾ ਉਹ ਸ਼ਿਕਾਰ ਹੋ ਗਿਆ। ਉਹ ਕਹਿੰਦਾ ਜੀ ਕਾਕਾ ਸ਼ਾਹ ਦਾ ਉਹੀ ਪੁੱਤਰ ਹੈ, ਉਹਦੀ ਕੋਈ ਹੋਰ ਔਲਾਦ ਜਿਹੜੀ ਹੈ ਜੀ ਨਹੀਂ ਹੈਗੀ। ਦੂਜੇ ਪਾਸੇ ਜਿਹੜੀ ਉਹਦੀ ਦੂਜੀ ਪਤਨੀ ਸੀ ਉਹ ਇਹ ਕਹਿੰਦੀ ਆ ਕਿ ਜਿਹੜੇ ਮੇਰੇ ਬੱਚੇ ਸੀ ਉਹਨਾਂ ਨੂੰ ਉਹਨੇ ਅਪਣਾ ਲਿਆ ਸੀਗਾ, ਜਿਹਦੇ ਕਰਕੇ ਜਾਇਦਾਦ ਦੇ ਉੱਤੇ ਹੱਕ ਜਿਹੜਾ ਜੀ ਉਹਦਾ ਵੀ ਬਣਦਾ। ਜਾਇਦਾਦ ਜਿਹੜੀ ਇੱਥੇ ਪਈ ਹੈ ਜੀ ਨਾਲ ਦੀ ਨਾਲ ਕਾਕਾ ਸ਼ਾਹ ਜਿਹੜਾ ਜੀ ਉਹਦੀ ਡੈੱਡ ਬੋਡੀ ਵੀ ਜਿਹੜੀ ਹੈ ਜੀ ਉਹ ਗਿਆਨ ਸਾਗਰ ਹਸਪੀਟਲ ਦੇ ਵਿੱਚ ਪਈ ਹੈ। ਪੁਲਿਸ ਕਹਿੰਦੀ ਹੈ ਜੀ ਕਿ ਅਸੀਂ ਇਹਦੇ ਵਿੱਚ ਕੀ ਕਰੀਏ, ਜਦੋਂ ਹੁਣ ਦੋਵੇਂ ਧਿਰਾਂ ਜਿਹੜੀਆਂ ਨੇ ਉਹ ਅਦਾਲਤ ਦਾ ਸਹਾਰਾ ਨੇ, ਅਦਾਲਤ ਜੋ ਡਿਸਾਈਡ ਕਰੂਗੀ ਅਸੀਂ ਉਸ ਤਰੀਕੇ ਦੇ ਨਾਲ ਜਿਹੜਾ ਜੀ ਉਹ ਚਲੇ ਜਾਾਂਗੇ। ਹੁਣ ਕਿੰਨੀ ਕੁ ਦੇਰ ਇਹ ਜਿਹੜੀ ਹੈ ਜੀ ਅਜੇ ਡੈੱਡ ਬੋਡੀ ਪਈ ਰਹੂਗੀ, ਅਦਾਲਤ ਦੇ ਫੈਸਲੇ ਤੱਕ ਇਹ ਵੇਖਣਾ ਪਊਗਾ ਜੀ। ਅਦਾਲਤ ਦੇ ਫੈਸਲੇ ਨੂੰ ਉਡੀਕਦਿਆਂ ਤਾਂ ਇੱਕ ਇੱਧਰ ਨੂਰ ਮਹਿਲ ਦੇ ਨੇੜੇ ਵੀ ਬੰਦਾ ਜਿਹੜਾ ਸੁੱਕ ਗਿਆ ਜੀ ਫਰੀਦ ਵਿੱਚ ਪਿਆ। ਬਿਲਕੁਲ ਜੀ, ਕਾਫੀ ਉਹਨੂੰ ਮੈਨੂੰ ਲੱਗਦਾ ਕਿ ਰੱਖਣਗੇ, ਸ਼ਾਇਦ ਦੁਬਾਰਾ ਉਹ ਜਿਉਂਦਾ ਹੋ ਜਾਣ। ਉਹ ਮਾਮਲਾ ਤੇ ਬਿਲਕੁਲ ਠੰਡਾ ਹੀ ਹੋਈ ਜਾਂਦਾ ਹੈ। ਅਤੇ ਅੱਗੇ ਆਪਾਂ ਜੀ ਗੱਲ ਕਰੀਏ ਕਿ ਬੇਸ਼ੱਕ ਭਾਰਤ ਦੇ ਵਿੱਚ ਸਿੱਖਾਂ ਦੀ ਇੰਨੀ ਨਹੀਂ ਕਦਰ ਪਾਈ ਜਾਂਦੀ, ਜਿਸ ਤਰ੍ਹਾਂ ਇੱਕ ਵੀਡੀਓ ਬਹੁਤ ਘੁੰਮ ਰਹੀ ਹੈ ਜੀ, ਆਸਟ੍ਰੇਲੀਆ ਦੇ ਵਿੱਚ ਇੱਕ ਸਿੱਖ ਨੌਜਵਾਨ ਆ ਆਪਣਾ ਦਸਵੰਧ ਕੱਢ ਕੇ ਲੋੜਵੰਦਾਂ ਨੂੰ ਭੋਜਨ ਛਕਾਉਂਦਾ ਹੈ ਤੇ ਉੱਥੇ ਦੀ ਸਰਕਾਰ ਨੇ ਉਸ ਨੂੰ ਸਨਮਾਨਿਤ ਕੀਤਾ। ਇੱਕ ਪਿਛਲੇ ਦਿਨਾਂ ਦੇ ਵਿੱਚ ਨੌਜਵਾਨ ਚਰਚਿਤ ਹੋਇਆ ਸੀਗਾ, ਯਾਦ ਹੈ ਸਭ ਨੂੰ ਕਿ ਇੱਕ ਸੜਕ ਹਾਦਸੇ ਦੇ ਵਿੱਚ ਉਹਨੇ ਆਪਣੀ ਜਿਹੜੀ ਪਗੜੀ ਸੀ ਉਹ ਲਾਹ ਕੇ ਜ਼ਖਮੀ ਹੋਏ ਬੱਚੇ ਦੇ ਸਿਰ ਥੱਲੇ ਜਿਹੜੀ ਦੇਤੀ ਸੀ। ਇਹਦਾ ਬੜਾ ਚਰਚਾ ਜਿਹੜਾ ਹੋਇਆ ਸੀਗਾ। ਪਰ ਹੁਣ ਇਹ ਹੈ ਜੀ ਕਿ ਇਹ ਇੱਕ ਹੋਰ ਸਿੱਖ ਹੈ ਜੀ, ਆਸਟ੍ਰੇਲੀਆ ਦੇ ਵਿੱਚ ਰਹਿਣ ਵਾਲਾ ਹੈ, ਜਿਹੜਾ ਕਿ ਦਸਵੰਧ ਜਿਹੜਾ ਜੀ ਆਪਣਾ ਕੱਢ ਕੇ ਤੇ ਜਿਹੜੇ ਨੀਡੀ ਪੀਪਲ ਨੇ ਜੀ, ਜਿਹੜੇ ਹੋਮਲੈਸ ਨੇ, ਉਹਨਾਂ ਨੂੰ ਉਹ ਰੋਟੀ ਜਿਹੜੀ ਹੈ ਜੀ ਉਹ ਖਵਾਉਂਦਾ ਹੈ। ਔਰ ਹਰ ਹਫ਼ਤੇ ਜਿਹੜਾ ਜੀ ਉਹ ਇਹ ਪੈਸਾ ਆਪਣਾ ਜਿਹੜਾ ਆਪਣੀ ਜੇਬ ਦੇ ਵਿੱਚੋਂ ਕੱਢਦਾ ਹੈ। 30 ਕਿਲੋ ਜਿਹੜਾ ਜੀ ਉਹ ਭਾਰਤੀ ਭੋਜਨ ਹੈ ਉਹ ਤਿਆਰ ਕਰਦਾ ਤੇ ਆਪਣੀ ਵੈਨ ਦੇ ਵਿੱਚ ਜਿਹੜਾ ਜੀ ਉਹ ਲੈ ਕੇ ਜਾਂਦਾ ਜਿਹੜੇ ਲੋੜਵੰਦ ਨੇ ਉਹਨਾਂ ਦੇ ਵਾਸਤੇ ਜੀ। ਔਰ ਇਹਦਾ ਜਿਹੜਾ ਜੀ ਚਰਚਾ ਇਸ ਵੇਲੇ ਬੜਾ ਜਿਹੜਾ ਜੀ ਹੋ ਰਿਹਾ। ਨਾ ਸਿਰਫ ਚਰਚਾ ਜਿਹੜਾ ਜੀ ਉਹ ਆਮ ਲੋਕਾਂ ਦੇ ਵਿੱਚ ਹੋਇਆ, ਬਲਕਿ ਆਸਟ੍ਰੇਲੀਆ ਦੀ ਜਿਹੜੀ ਸਰਕਾਰ ਹੈ ਜੀ ਉਹਦੇ ਵੱਲੋਂ ਉਹਨੂੰ ਆਸਟ੍ਰੇਲੀਅਨ ਆਫ ਦੀ ਡੇ ਨਾਮਜ਼ਦ ਜਿਹੜਾ ਜੀ ਉਹ ਕੀਤਾ ਗਿਆ। ਕਾਮਨਵੈਲਥ ਬੈਂਕ ਦੇ ਵੱਲੋਂ ਆਸਟ੍ਰੇਲੀਅਨ ਆਫ ਦੀ ਡੇ ਪੁਰਸਕਾਰ ਜਿਹੜਾ ਜੀ ਪਿਛਲੇ 35 ਸਾਲਾਂ ਤੋਂ ਜਿਹੜਾ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਜੀ ਜਿਹੜੇ ਬਿਲਕੁਲ ਵੱਖਰੇ ਢੰਗ ਦੇ ਨਾਲ ਦੇਸ਼ ਦੀ ਪਛਾਣ ਜਿਹੜੀ ਆ ਉਹ
ਬਣਾਉਂਦੇ ਨੇ। ਸੋ ਇਹ ਜਿਹੜਾ ਵਿਅਕਤੀ ਤੇਜਿੰਦਰ ਸਿੰਘ ਹੈ ਜੀ, ਇਹਨੇ ਵੀ ਇਸੇ ਤਰ੍ਹਾਂ ਦਾ ਕੰਮ ਜਿਹੜਾ ਜੀ ਉਹ ਕੀਤਾ ਹੈ। ਅਕਸਰ ਆਪਾਂ ਇੱਕ ਗੱਲ ਜਿਹੜੀ ਹੈ ਉਹ ਇਹ ਕਰਦੇ ਹਾਂ ਕਿ ਜਿਹੜਾ ਲੰਗਰ ਹੈ ਉਹਦੀ ਜਿਹੜੇ ਤਰੀਕੇ ਦੇ ਨਾਲ ਬੇਕਦਰੀ ਪਿਛਲੇ ਕੁਝ ਸਮੇਂ ਤੋਂ ਹੋਣ ਲੱਗੀ ਹੈ ਕਿ ਜਿਹੜੇ ਪਹਿਲਾਂ ਜਿਨ੍ਹਾਂ ਦੇ ਭਰੇ ਹੋਏ ਢਿੱਡ ਨੇ ਉਹਨਾਂ ਨੂੰ ਹੋਰ ਜਿਹੜਾ ਉਹ ਛਕਾਇਆ ਜਾਂਦਾ ਹੈ। ਪਰ ਇਹ ਜਿਹੜਾ ਜੀ ਬਿਲਕੁਲ ਨਵੇਕਲਾ ਤੇਜਿੰਦਰ ਸਿੰਘ ਜਿਹੜਾ ਜੀ ਉਹ ਕੰਮ ਕਰ ਰਿਹਾ, ਰੀਅਲ ਦੇ ਵਿੱਚ ਸਿੱਖੀ ਦੀ ਜਿਹੜੀ ਆ ਉਹ ਪਛਾਣ ਬਣਾ ਰਿਹਾ ਹੈ। ਆਈ ਥਿੰਕ ਜੇ ਇਦਾਂ ਦੀਆਂ ਪੋਜ਼ਿਟਿਵ, ਜਿਵੇਂ ਪਹਿਲੇ ਇੱਕ ਨੇ ਜਿਹੜੀ ਸੀਗੀ ਆਪਣੀ ਦਸਤਾਰ ਲਾ ਕੇ ਬੱਚੇ ਦਾ ਸਿਰ ਬਚਾਇਆ ਸੀਗਾ, ਜਾਂ ਜਿਸ ਤਰੀਕੇ ਨਾਲ ਤੇਜਿੰਦਰ ਸਿੰਘ ਕਰ ਰਿਹਾ, ਇਹ ਪੋਜ਼ਿਟਿਵ ਖਬਰਾਂ ਜਿਹੜੀਆਂ ਨੇ ਜੀ ਸ਼ਾਇਦ ਕਿਤੇ ਨਾ ਕਿਤੇ ਜਿਹੜੇ ਹਮਲੇ ਹੁੰਦੇ ਨੇ ਸਿੱਖਾਂ ਦੇ ਉੱਤੇ ਉਹਨਾਂ ਨੂੰ ਘੱਟ ਕਰਨ ਦੇ ਵਿੱਚ ਸਹਾਈ ਜਿਹੜੀਆਂ ਜੀ ਉਹ ਹੋ ਸਕਦੀਆਂ ਨੇ। ਨਹੀਂ ਤਾਂ ਲੀਡਰ ਲੋਕ ਜਿਹੜੇ ਨੇ ਜੀ ਉਹ ਤਾਂ ਸਿਰਫ ਵੱਡੇ ਵੱਡੇ ਬਿਆਨ ਹੀ ਜਾਂ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇਣ ਜੋਗੇ ਨੇ ਜੀ। ਜੀ ਜੀ ਬਿਲਕੁਲ। ਆਦੇ ਜੀ ਧੰਨਵਾਦ ਕਰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦਾ ਫੋਨ ਨੰਬਰ 4082722500, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਗੁਰਦੀਪ ਸਿੰਘ ਪਿਰਦੀ ਕਲੋਵਸ ਤੋਂ, ਜਾਫੀ ਸਿੰਘ ਬੇਕਰਸਫੀਲਡ ਤੋਂ, ਸਤਰਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਸੁੱਖਾ ਸਿੰਘ ਬਾਈਸੀਲੀਆ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ। ਤੇ ਅਖੀਰ ਦੇ ਵਿੱਚ ਜੀ ਅੱਜ ਨਵਾਂ ਕਿ ਕੰਨੜ ਬੋਲੀ ਦਾ ਲੇਖਕ ਚਿਰਾਗ ਵਰਗਾ ਦਿੱਤਾ ਗਿਆ, ਹੁਣ ਉਸ ਨੂੰ ਮਾਰਮੀਆਂ। ਕੰਨੜ ਬੋਲੀ ਦਾ ਲੇਖਕ ਚਿਰਾਗ ਵਰਗਾ ਦਿੱਤਾ ਗਿਆ, ਹੁਣ ਉਸ ਨੂੰ ਮਾਰਮੀਆਂ। ਸੱਚ ਕਹਿਣ ਤੋਂ ਕਦੀ ਨਾ ਝਿਜਕਦਾ ਸੀ, ਕਰਦਾ ਰਿਹਾ ਉਹ ਪੇਸ਼ ਵਿਚਾਰਮੀਆਂ। ਸਹਿ ਸਕੇ ਨਹੀਂ ਅੰਧ ਵਿਸ਼ਵਾਸ ਵਾਲੇ, ਵਾਰ-ਵਾਰ ਸੀ ਹੁੰਦੀ ਤਕਰਾਰ ਮੀਆਂ। ਇੰਜ ਜਾਪਦਾ ਜਿਵੇਂ ਹੈ ਕਤਲ ਹੋਇਆ, ਨਿਖਰੇ ਚਾਨਣਾ ਦਾ ਪਹਿਰੇਦਾਰ ਮੀਆਂ। ਪਹਿਲੀ ਵਾਰੀ ਨਾ ਏਦਾਂ ਦਾ ਵਾਰ ਹੋਇਆ, ਮੁੜ-ਮੁੜ ਕਾਤਲਾਂ ਦੀ ਸੁਣੇ ਧਮਕ ਮੀਆਂ। ਪਹਿਲੀ ਵਾਰ ਨਾ ਏਦਾਂ ਦਾ ਵਾਰ ਹੋਇਆ, ਮੁੜ-ਮੁੜ ਕਾਤਲਾਂ ਦੀ ਸੁਣੇ ਧਮਕ ਮੀਆਂ। ਕਾਲੇ ਬੱਦਲ ਘਨਘੋਰ ਹਨ ਨਿੱਤ ਆਉਂਦੇ, ਜੁਗ ਨੂੰ ਫੇਰ ਵੀ ਪੈਂਦੇ ਕਈ ਚਮਕਮੀਆਂ। ਜੀ ਬਹੁਤ ਧੰਨਵਾਦ ਜੀ ਤੇਜ ਪੰਨੂ ਜੀ। ਇਸੇ ਦੇ ਨਾਲ ਸਾਡਾ ਪ੍ਰੋਗਰਾਮ ਸਮਾਪਤ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਤੇ ਜਿਹੜੀਆਂ ਅਹਿਮ ਖਬਰਾਂ ਸੀ ਉਹਨਾਂ ਤੇ ਚਾਨਣਾ ਪਾਇਆ। ਬੜੀ ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਕਿ ਪੰਜਾਬ ਭਰ